ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਉਹਨਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਊਥ ਵੈਸਟ ਫਾਰਮੇਸੀ ਵਾਲੇ, ਜੋ 2 ਥਾਵਾਂ ਤੋਂ ਸੇਵਾ ਕਰਦੇ ਨੇ ਬੇਕਰਸਫੀਲਡ ਦੇ ਵਿੱਚ। ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵੰਤ ਸਿੰਘ ਜੀ ਉਪਲ ਜੁਬਾ ਸਿਟੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਕੀਤੂ ਕਤਲ ਕਾਂਡ ਦੀ। ਇਹ ਕਾਫੀ ਟਾਈਮ ਤੋਂ ਜਿਹੜਾ ਲਮਕਿਆ ਹੋਇਆ ਸੀਗਾ ਕੇਸ, ਤੇ ਇਸ ਦੇ ਵਿੱਚ 6 ਜਣਿਆਂ ਨੂੰ ਉਮਰ ਕੈਦ। ਜੀ ਮਲਕੀਤ ਸਿੰਘ ਕੀਤੂ ਜਿਹੜਾ ਕਿ ਅਕਾਲੀ ਆਗੂ ਸੀਗਾ ਔਰ ਹਲਕਾ ਬਰਨਾਲਾ ਦਾ ਵਿਧਾਇਕ ਜਿਹੜਾ ਦੀ ਉਹ ਰਿਹਾ ਸੀਗਾ, ਉਹਦੀ ਹੱਤਿਆ ਦੇ ਮਾਮਲੇ ਦੇ ਵਿੱਚ ਕੁੱਲ 7 ਜਿਹੜੇ ਵਿਅਕਤੀ ਨੇ, ਉਹਨਾਂ ਨੂੰ 6 ਨੂੰ ਉਹਨਾਂ ਦੇ ਵਿੱਚ ਉਮਰ ਕੈਦ ਤੇ 1 ਨੂੰ 3 ਸਾਲ ਦੀ ਕੈਦ ਤੇ 12,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜੀ। ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਆ ਜੀ, ਉਹਨਾਂ ਦੇ ਵਿੱਚੋਂ 3 ਜਾਣੇ ਮਲਕੀਤ ਸਿੰਘ ਕੀਤੂ ਦੇ ਸਕੇ ਭਤੀਜੇ ਨੇ ਔਰ ਵਿਧਾਨ ਸਭਾ ਹਲਕਾ ਬਰਨਾਲਾ ਦੇ ਮਲਕੀਤ ਸਿੰਘ ਕੀਤੂ ਦੀ 29 ਅਕਤੂਬਰ 2012 ਨੂੰ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਉਹਨਾਂ ਦਾ ਜੱਦੀ ਪਿੰਡ ਜਿਹੜਾ ਪੈਂਦਾ ਬਿਲਾਸਪੁਰ ਦੇ ਵਿੱਚ ਘਰੇ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਉਹ ਕੀਤੀ ਗਈ ਸੀ। ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੇ ਇਸ ਕੇਸ ਦੇ ਵਿੱਚ ਅਕਾਲੀ ਵਿਧਾਇਕ ਕੀਤੂ ਦੇ 3 ਸਕੇ ਭਤੀਜਿਆਂ ਹਰਪ੍ਰੀਤ, ਗੁਰਪ੍ਰੀਤ ਦੋਵੇਂ ਸਕੇ ਭਰਾ ਨੇ ਜੀ, ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਜੱਸਾ, ਹਰਪਾਲ ਸਿੰਘ, ਇਕਬਾਲ ਸਿੰਘ ਉਰਫ ਰਾਜੂ, ਕੁਲਵੰਤ ਸਿੰਘ, ਇਹ ਸਾਰੇ ਬਿਲਾਸਪੁਰ ਦੇ ਰਹਿਣ ਵਾਲੇ, ਤੇ ਅੰਗਰੇਜ਼ ਸਿੰਘ ਪਿੰਡ ਦੀਪਗੜ੍ਹ ਬਰਨਾਲਾ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਸੀਗਾ। 51 ਸਫ਼ਿਆਂ ਦੇ ਫੈਸਲੇ ਦੇ ਮੁਤਾਬਕ ਮੁਲਜ਼ਮਾਂ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਨੌਜਵਾਨ ਨੇ ਤੇ ਉਹਨਾਂ ਦੇ ਬੱਚੇ ਨਿਆਣੇ ਨੇ, ਪਰਿਵਾਰਕ ਮੈਂਬਰ ਉਹਨਾਂ ਦੇ ਉੱਤੇ ਨਿਰਭਰ ਨੇ, ਇਸ ਕਰਕੇ ਸਜ਼ਾ ਸੁਣਾਉਣ ਦੇ ਵੇਲੇ ਉਹਨਾਂ ਦੇ ਖਿਲਾਫ ਜਿਹੜੀ ਨਰਮੀ ਵਰਤੀ ਜਾਵੇ। ਪਰ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈ ਜੀ ਇਹਦੇ ਵਿੱਚ ਦਿਸੀ ਨਹੀਂ ਗਈ। ਜੇ ਜੁਰਮਾਨਾ ਅਦਾ ਨਹੀਂ ਕਰਦੇ ਤੇ 6 ਮਹੀਨੇ ਹੋਰ ਵਾਧੂ ਜਿਹੜੀ ਹੈ ਜੀ ਇਹਨਾਂ ਨੂੰ ਸਜ਼ਾ ਕੱਟਣੀ ਪਊਗੀ। ਮਲਕੀਤ ਸਿੰਘ ਕੀਤੂ ਜਿਹੜਾ ਜੀ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਸੀਗਾ। ਬੇਸ਼ੱਕ ਇਹ ਕਿਹਾ ਜਾਂਦਾ ਸੀਗਾ ਕਿ ਲੋਕਾਂ ਦੇ ਵਿੱਚ ਬੜਾ ਫੇਮਸ ਹੈ, ਪਰ ਉਹਦੇ ਵੱਲੋਂ ਆਪਣੇ ਪਰਿਵਾਰ ਤੇ ਕੁਛ ਜਿਹੜੇ ਵਿਰੋਧੀ ਸੀਗੀ ਉਹਨਾਂ ਦੇ ਉੱਤੇ ਜਿਸ ਕਿਸਮ ਦੇ ਨਾਲ ਨਿਸ਼ਾਨੇ ਲਾਏ ਜਾਂਦੇ ਸੀ ਉਹ ਵੀ ਚਰਚਾ ਦੇ ਵਿੱਚ ਰਹਿੰਦੇ ਸੀ, ਔਰ ਇਹਦੇ ਸ਼ਿਕਾਰ ਉਹਦੇ ਸਕੇ ਭਤੀਜੇ ਵੀ ਹੋਏ ਸੀ, ਜਿਹਦੇ ਕਰਕੇ ਇਹ ਕਤਲ ਹੋਇਆ ਸੀ। ਜੀ ਕਾਫੀ ਰੌਲਾ ਪਿਆ ਸੀਗਾ ਜੀ, ਕਾਫੀ ਟਾਈਮ ਦਾ ਕੇਸ ਸੀਗਾ। ਤੇ ਅੱਗੇ ਆਪਾਂ ਕੈਪਟਨ ਦੀ ਗੱਲ ਕਰੀਏ, ਉਸ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਵਾਂ ਤੋਹਫਾ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨੂੰ ਇੱਕ ਨਵਾਂ ਵੱਡਾ ਤੋਹਫਾ ਦੇਣ ਦੀ ਜਿਹੜੀ ਹੈ ਜੀ ਉਹ ਤਿਆਰੀ ਕੀਤੀ ਆ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦੇ ਪੋਤਰੇ ਗੁਰਇਕਬਾਲ ਸਿੰਘ, ਜਿਹੜਾ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਹੈ ਤੇ ਮੈਂਬਰ ਪਾਰਲੀਮੈਂਟ ਰਮਨੀਤ ਸਿੰਘ ਬਿੱਟੂ ਦਾ ਛੋਟਾ ਭਰਾ, ਉਹਨੂੰ ਪੰਜਾਬ ਪੁਲਿਸ ਦੇ ਵਿੱਚ DSP ਦੀ ਨੌਕਰੀ ਮਿਲੂਗੀ। ਗ੍ਰਹਿ ਵਿਭਾਗ ਦੇ ਮੁਤਾਬਕ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਹਦਾਇਤਾਂ ਦੇ ਉੱਤੇ DGP ਦੇ ਵੱਲੋਂ ਨਿਯੁਕਤੀ ਸੰਬੰਧੀ ਤਜਵੀਜ਼ ਭੇਜ ਦਿੱਤੀ ਗਈ ਆ। ਗ੍ਰਹਿ ਵਿਭਾਗ ਦੇ ਅਧਿਕਾਰੀ ਦਾ ਇਹ ਦੱਸਣਾ ਜੀ ਕਿ ਮੁੱਖ ਮੰਤਰੀ ਸਾਬਕਾ ਬੇਅੰਤ ਸਿੰਘ ਹੋਰਾਂ ਦੇ ਪੋਤਰੇ ਨੂੰ ਬਿਨਾਂ ਕਿਸੇ ਟੈਸਟ ਤੋਂ ਤੇ ਬਿਨਾਂ ਜਿਹੜੀਆਂ ਬਾਕੀ ਸ਼ਰਤਾਂ ਨੇ ਉਹਨਾਂ ਦੀ ਛੋਟ ਦੇ ਕੇ DSP ਦੀਆਂ ਫੀਤੀਆਂ ਨਹੀਂ ਲਾਈਆਂ ਜਾ ਰਹੀਆਂ, ਸਗੋਂ ਉਮਰ ਵਿੱਚ ਵੀ ਛੋਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਭਾਵ ਕਿ ਹਰ ਜਗ੍ਹਾ ਦੇ ਉੱਤੇ ਛੋਟਾਂ ਜਿਹੜੀਆਂ ਉਹ ਨਹੀਂ ਜੀ, ਔਰ ਨੌਕਰੀ ਪ੍ਰਕਿਰਿਆ ਜਿਹੜੀ ਆ ਉਹ ਨੇਪਰੇ ਚੜਾਉਣ ਦੇ ਵਾਸਤੇ ਇਹ ਮਾਮਲਾ ਮੰਤਰੀ ਮੰਡਲ ਨੂੰ ਭੇਜਿਆ ਜਾਊਗਾ। DSP ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਤੇ ਉੱਪਰਲੀ ਹੱਦ 28 ਸਾਲ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ। ਗੁਰਇਕਬਾਲ ਸਿੰਘ ਜਿਹੜਾ ਜਿਹਨੂੰ ਕਿ ਇਹ ਨੌਕਰੀ ਦਿੱਤੀ ਜਾ ਰਹੀ ਹੈ ਜੀ, ਉਹਦੇ ਮੁਤਾਬਕ ਉਹਦੀ ਉਮਰ 28 ਸਾਲ 7 ਮਹੀਨੇ 21 ਦਿਨ ਜਿਹੜੀ ਹੈ ਜੀ 1 ਜਨਵਰੀ 17 ਨੂੰ ਬਣਦੀ ਆ। ਤੋ ਇਹਨੂੰ ਜਿਹੜੀ ਹੈ ਜੀ ਇਹ ਨੌਕਰੀ ਦਿੱਤੀ ਜਾ ਰਹੀ ਹੈ। ਇਹਦਾ ਆਧਾਰ ਇਹ ਬਣਾਇਆ ਗਿਆ ਕਿ ਬੇਅੰਤ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਦੇ ਵਾਸਤੇ ਸ਼ਹਾਦਤ ਦਿੱਤੀ ਸੀਗੀ। ਸਰਕਾਰ ਨੂੰ ਦਿੱਤੀ ਅਰਜ਼ੀ ਦੇ ਵਿੱਚ ਇਹ ਕਿਹਾ ਗਿਆ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਦੇ ਕਿਸੇ ਵਿਭਾਗ ਦੇ ਵਿੱਚ ਨੌਕਰੀ ਨਹੀਂ ਲਈ
ਔਰ ਇੱਥੇ ਇਹ ਜਿਹੜਾ ਜੀ ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਦੀ ਕਾਂਗਰਸ ਤੇ ਪੰਜਾਬ ਨੂੰ ਦੇਣ ਦੀ ਕਦਰ ਕਰਦਿਆਂ ਮਰਹੂਮ ਮੁੱਖ ਮੰਤਰੀ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ 2 ਵਾਰੀ, ਪੁੱਤਰੀ ਗੁਰਕਮਲ ਕੌਰ ਨੂੰ 1 ਵਾਰੀ ਵਜ਼ੀਰ ਬਣਾਇਆ। ਬੇਅੰਤ ਸਿੰਘ ਹੋਰਾਂ ਦਾ ਵੱਡਾ ਪੋਤਰਾ ਗੁਰਕੀਰਤ ਸਿੰਘ ਦੂਜੀ ਵਾਰੀ ਖੰਨਾ ਤੋਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣਿਆ ਗਿਆ। ਰਵਨੀਤ ਸਿੰਘ ਬਿੱਟੂ ਸਾਲ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਤੇ 14 ਦੇ ਵਿੱਚ ਲੁਧਿਆਣਾ ਸੰਸਦੀ ਹਲਕੇ ਤੋਂ ਜਿਹੜਾ ਜੀ ਉਹ ਮੈਂਬਰ ਚੁਣਿਆ ਗਿਆ ਸੀਗਾ ਜੀ। ਸੋ ਜਿਹੜੇ ਬਾਕੀ ਕਈ ਵਾਰੀ ਜਿਹੜੇ ਜੀ ਦੁਖਾਂਤ ਇੱਥੇ ਪੰਜਾਬ ਦੇ ਵਿੱਚ ਵਾਪਰੇ, ਜਿਹਦੇ ਵਿੱਚ ਪਠਾਨਕੋਟ, ਦੀਨਾਨਗਰ ਵਰਗੇ ਜਿਹੜੇ ਜੀ ਵੱਡੇ ਦੁਖਾਂਤ ਨੇ, ਜਿਹੜੇ ਸੈਨਿਕ ਤੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ, ਉਹਨਾਂ ਦੇ ਪਰਿਵਾਰਾਂ ਨੂੰ ਛੋਟੀਆਂ-ਛੋਟੀਆਂ ਨੌਕਰੀਆਂ ਦੇ ਵਾਸਤੇ ਧੱਕੇ ਧੋੜੇ ਜਿਹੜੇ ਆ ਜੀ ਉਹ ਖਾਣੇ ਪੈਂਦੇ ਆ, ਪਰ ਇਹਦੇ ਵਿੱਚ ਕੋਈ ਨਿਯਮ ਜਿਹੜੇ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਜੀ। ਜੀ ਛੋਟੇ ਮੋਟੇ ਬੰਦੇ ਨੂੰ ਤਾਂ ਵੈਸੇ ਬੰਦਾ ਹੀ ਨਹੀਂ ਸਮਝਿਆ ਜਾਂਦਾ, ਬੇਸ਼ੱਕ ਕਿੰਨੇ ਵੀ ਪੜ੍ਹੇ ਲਿਖੇ ਵੀ ਹੋਣ। ਤੇ ਅੱਗੇ ਆਪਾਂ ਗੱਲ ਕਰਦੇ ਸੀ ਪਹਿਲਾਂ ਕਿ ਪੇਪਰ ਲੀਕ ਹੋਣ ਦਾ ਮਾਮਲਾ ਜਿਹੜਾ, ਉਸ ਦੇ ਵਿੱਚ ਮੁੱਖ ਸਰਗਣਾ ਗ੍ਰਿਫਤਾਰ। ਬਿਲਕੁਲ ਜੀ, ਐਕਚੁਅਲੀ ਤੁਹਾਨੂੰ ਯਾਦ ਹੋਣਾ ਜਦੋਂ ਤੋਂ ਇਹ ਸਾਰਾ ਚੱਲਦਾ ਸੀਗਾ ਜੀ, ਇਹਦੀਆਂ ਬਾਰ-ਬਾਰ ਤਾਰਾਂ ਮਾਲਵੇ ਵੱਲ ਨੂੰ ਜਾਂਦੀਆਂ ਜੀ। ਬੜਾ ਇਹ ਸਿਸਟੇਮੈਟਿਕਲੀ ਲੀਕ ਜਿਹੜਾ ਜੀ ਪੇਪਰ ਕੀਤਾ ਜਾਂਦਾ ਸੀਗਾ। ਇੱਥੋਂ ਜਿਹੜੇ ਪੈਸੇ ਲੈ ਕੇ ਕੈਂਡੀਡੇਟ ਸੀਗੇ ਉਹਨਾਂ ਨੂੰ ਦੂਜੇ ਸੂਬੇ ਦੇ ਵਿੱਚ ਲਿਜਾ ਕੇ ਉੱਥੇ ਉਹਦੀ ਟ੍ਰੇਨਿੰਗ ਕਰਾਈ ਜਾਂਦੀ ਸੀ, ਉਹ ਪੇਪਰ ਕਿਸੇ ਹੋਰ ਨੂੰ ਲੀਕ ਨਾ ਕਰ ਦੇਣ। ਐਗਜ਼ਾਮ ਤੋਂ ਪਹਿਲਾਂ ਉਹਨਾਂ ਨੂੰ ਬਾਈ 에ਅਰ ਜਿਹੜਾ ਜੀ ਇੱਥੇ ਲਿਆਂਦਾ ਜਾਂਦਾ ਸੀਗਾ ਪੰਜਾਬ ਦੇ ਵਿੱਚ। ਔਰ ਜਿਹੜੀਆਂ ਇਹਦੀਆਂ ਤਾਰਾਂ ਸੀਗੀਆਂ ਜੀ ਘੁਮਾ ਫਿਰਾ ਕੇ ਮਾਲਵੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਨਾਲ ਜਿਹੜੀਆਂ ਉਹ ਜਾ ਜੁੜਦੀਆਂ ਸੀਗੀਆਂ। ਐਕਚੁਅਲੀ ਪੁਲਿਸ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਜੀ ਕਿ ਇਹ ਬੰਦਾ ਜਿਹੜਾ ਗੁਰੂ ਜੀ ਦੇ ਨਾਂ ਦੇ ਉੱਤੇ ਫੇਮਸ ਸੀਗਾ ਉਹ ਕਿੱਥੇ ਰਹਿੰਦਾ, ਕਿਵੇਂ ਰਹਿੰਦਾ। ਸੋ ਜਿਹੜੀ ਪਿਛਲੀ ਸਰਕਾਰ ਸੀ ਜੀ, ਕਿਉਂਕਿ ਉਹਦੇ ਕੁਝ ਬੰਦਿਆਂ ਦੇ ਨਾਲ ਤਾਰਾਂ ਜਾ ਜੁੜਦੀਆਂ ਸੀ ਮਾਲਵੇ ਦੇ ਖੇਤਰ ਦੇ ਵਿੱਚ, ਇਸ ਕਰਕੇ ਸ਼ਾਇਦ ਇੰਨੀ ਜਿਹੜੀ ਹੈ ਜੀ ਡੀਪਲੀ ਉਹਨਾਂ ਨੇ ਕੰਮ ਨਹੀਂ ਕੀਤਾ। ਤੇ ਹੁਣ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਆ ਉਹਨੇ ਇਹ ਬਹੁਤ ਫੇਮਸ ਹੋਏ ਪੇਪਰ ਲੀਕ ਮਾਮਲੇ ਦੇ ਵਿੱਚ ਮੁੱਖ ਸਰਗਣਾ ਜਿਹੜਾ ਸੰਜੇ ਸ੍ਰੀਵਾਸਤਵ ਉਰਫ ਗੁਰੂ ਜੀ ਨੂੰ ਲਖਨਊ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਉਹਦੇ 2 ਹੋਰ ਸਾਥੀ ਉਹ ਵੀ ਦਬੋਚੇ ਨੇ ਜੀ, ਅਨੂਪ ਕੁਮਾਰ ਤੇ ਸ਼ਿਵ ਬਹਾਦਰ। ਇਹ ਦੋਨੋਂ ਵਾਰਾਣਸੀ ਤੋਂ ਗ੍ਰਿਫਤਾਰ ਕੀਤੇ ਗਏ ਨੇ। ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਸੰਜੇ ਸ੍ਰੀਵਾਸਤਵਾ ਨੂੰ 5 ਦਿਨ ਤੇ ਸ਼ਿਵ ਬਹਾਦਰ ਅਨੂਪ ਕੁਮਾਰ ਨੂੰ 3 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਦਿੱਤਾ ਗਿਆ। ਇਹ ਜਿਹੜੇ ਵਿਅਕਤੀ ਨੇ ਜੀ ETT JBT ਪੇਪਰ ਲੀਕ ਘੁਟਾਲੇ ਸੰਬੰਧੀ ਚੰਡੀਗੜ੍ਹ ਪੁਲਿਸ ਨੂੰ ਵੀ ਲੜੀਂਦੇ ਨੇ। ਵਿਜੀਲੈਂਸ ਦੇ ਵੱਲੋਂ ਮੋਹਾਲੀ ਦੇ ਵਿੱਚ ਦਰਜ ਧੋਖਾਦਹੀ ਦੇ ਮਾਮਲੇ ਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ ਸੀ। ਹੁਣ ਸਵਾਲ ਇਹ ਹੈ ਜੀ ਕਿ ਜਿਹੜਾ ਇਹਦਾ ਰਿਮਾਂਡ ਮਿਲਿਆ, ਇਹਦੇ ਦੌਰਾਨ ਪਤਾ ਇਹ ਲਾਉਣਾ ਹੋਊਗਾ ਕਿ ਗੁਰੂ ਜੀ ਦੀਆਂ ਜਿਹੜੀਆਂ ਤਾਰਾਂ ਨੇ ਉਹ ਕਿੱਥੇ ਇੱਥੇ ਪੰਜਾਬ ਦੇ ਵਿੱਚ ਕਿਹਦੇ ਨਾਲ ਜੁੜਦੀਆਂ ਸੀਗੀਆਂ ਤੇ ਉਹਦੇ ਚੇਲੇ ਜਿਹੜੇ ਜੀ ਇੱਥੇ ਕਿਹੜੇ ਨੇ। ਵੈਸੇ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਮਾਲਵੇ ਦੇ ਕੁਝ ਅਕਾਲੀ ਆਗੂਆਂ ਦੇ ਜਿਹੜੇ ਜੀ ਉਹ ਆਉਂਦੇ ਰਹੇ ਨੇ, ਉਹ ਹੁਣ ਸਾਹਮਣੇ ਆਉਣਗੇ ਜਾਂ ਨਹੀਂ ਇਹ ਦੇਖਣਾ ਹੋਊਗਾ ਜੀ। ਬਿਲਕੁਲ ਜੀ, ਨਾ ਸਾਹਮਣੇ ਆ ਵੀ ਗਏ ਤਾਂ ਉਹਦਾ ਕੋਈ ਫਰਕ ਨਹੀਂ ਉਹਨਾਂ ਨੂੰ ਪੈਣਾ। ਤੇ ਅੱਗੇ ਆਪਾਂ ਅਰੂਸਾ ਆਲਮ ਦੀ ਜੇ ਗੱਲ ਕਰੀਏ ਤਾਂ ਉਸ ਦਾ ਜਨਮ ਦਿਨ ਮਨਾਉਣ ਦੀਆਂ ਬਹੁਤ ਵੱਡੀਆਂ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਜਿਹੜੀ ਪਾਕਿਸਤਾਨੀ ਮਹਿਲਾ ਦੋਸਤ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹਨਾਂ ਦਾ ਜਨਮ ਦਿਨ ਜਿਹੜਾ ਹਿਮਾਚਲ ਪ੍ਰਦੇਸ਼ ਦੇ ਜਿਹੜਾ ਪਹਾੜੀ ਖੇਤਰ ਆ ਮਸ਼ੋਬਰਾ ਸ਼ਿਮਲਾ ਦੇ ਨੇੜੇ, ਉੱਥੇ ਮਨਾਏ ਜਾਣ ਦੀਆਂ ਚਰਚਾਵਾਂ ਇਸ ਵੇਲੇ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ। 21 ਮਈ ਨੂੰ ਜਿਹੜਾ ਜੀ ਜਨਮ ਦਿਨ ਸਮਾਗਮ ਦੀ ਮੇਜ਼ਬਾਨੀ ਜਿਹੜੀ ਹੈ ਜੀ ਇੱਕ ਉੱਘਾ ਵਕੀਲ ਕਰੂਗਾ, ਜਿਹਦੇ ਪਰਿਵਾਰ ਦੇ ਨਾਲ ਅਰੂਸਾ ਆਲਮ ਦੀ ਚੰਗੀ ਦੋਸਤੀ ਜਿਹੜੀ ਹੈ ਜੀ ਉਹ ਮੰਨੀ ਜਾਂਦੀ ਹੈ। ਕੁਝ ਖਾਸ ਚੁਣਵੇਂ ਮੰਤਰੀ, ਵਿਧਾਇਕ ਤੇ ਸਿਆਸਤਦਾਨ ਜਿਹੜੇ ਨੇ ਉਹ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ, ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਜ਼ਦੀਕੀ ਨੇ। ਔਰ ਇਹਦੀ ਚਰਚਾ ਜਿਹੜੀ ਹੈ ਜੀ ਉਹ ਕਾਫੀ ਹੈ। ਵੈਸੇ ਤਾਂ ਇਹ ਕਿਹਾ ਜਾਂਦਾ ਜੀ ਕਿ ਪਹਿਲਾਂ ਵੀ ਜਨਮ ਦਿਨ ਜਿਹੜਾ ਜੀ ਉਹ ਮਨਾਉਂਦੇ ਰਹੇ ਨੇ, ਪਰ ਇਸ ਵਾਰੀ ਥੋੜਾ ਵੱਖਰਾ ਇਹ ਆ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਆ ਉਹ ਸਰਕਾਰ ਇਸ ਵੇਲੇ ਹੈ। ਸੋ ਇਸ ਕਰਕੇ ਇਹ ਜਨਮ ਦਿਨ ਜਿਹੜਾ ਜੀ ਉਹ ਅਹਿਮ ਹੋ ਗਿਆ। ਮੁੱਖ ਮੰਤਰੀ ਜਿਹੜੇ ਨੇ ਅਜੇ ਦਿੱਲੀ ਦੇ ਵਿੱਚ ਨੇ, ਉੱਥੇ ਉਹ ਸਿੱਧੇ ਜਿਹੜੇ ਜੀ ਹਿਮਾਚਲ ਪ੍ਰਦੇਸ਼ ਜਾਣਗੇ ਤੇ 22 ਮਈ ਨੂੰ ਹੀ ਮੁੜ ਕੇ ਜਿਹੜਾ ਜੀ ਉਹ ਰਾਜਧਾਨੀ ਦੇ ਵਿੱਚ ਪਰਤਣਗੇ। ਇਹ ਕਿਹਾ
ਜਾ ਰਿਹਾ ਜੀ ਕਿ ਜਿਹੜਾ 21 ਤਰੀਕ ਨੂੰ ਮਸ਼ੋਬਰਾ ਦੇ ਵਿੱਚ 2 ਕੇਕ ਜਿਹੜੇ ਉਹ ਲਿਆਂਦੇ ਜਾ ਰਹੇ ਆ, ਕਿਉਂਕਿ ਇੱਕ ਵਿਧਾਇਕ ਜਿਹੜਾ ਫਰੀਦਕੋਟ ਦਾ ਉਹਦਾ ਵੀ ਜਨਮ ਦਿਨ ਹੈ ਔਰ 2 ਕੇਕ ਲਿਆਉਣ ਦੇ ਜਿਹੜੇ ਆ ਜੀ ਉਹ ਹੁਕਮ ਦਿੱਤੇ ਗਏ ਆ। ਸੋ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਜਨਮ ਤਰੀਕ ਤੋਂ ਪਹਿਲਾਂ ਹੀ ਬਣ ਰਿਹਾ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਨੂੰ ਇੱਕ ਨਵਾਂ ਇਸ਼ੂ ਜਿਹੜਾ ਜੀ ਉਹ ਜ਼ਰੂਰ ਦੇ ਸਕਦਾ। ਜੀ ਜੀ ਬਿਲਕੁਲ ਜ਼ਰੂਰ ਮਿਲੂਗਾ ਵੀ। ਤੇ ਅੱਗੇ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ, ਆ ਪਹਿਲੀ ਸਰਕਾਰ ਵੇਲੇ ਵੀ ਕਿਸਾਨਾਂ ਦੀਆਂ ਖੁਦਕਸ਼ੀਆਂ, ਤੇ ਹੁਣ ਵੀ ਕਿਹੜਾ ਦਿਨ ਹੈਗਾ ਜਿੱਦਣ ਕਿਸਾਨਾਂ ਦੀ ਖੁਦਕਸ਼ੀ ਦੀ ਖਬਰ ਨਹੀਂ ਆਉਂਦੀ, ਫਿਰ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਐਕਚੁਅਲੀ ਜੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਕਿਸਾਨ ਨੇ ਉਹ ਨਿਰਾਸ਼ ਹੋ ਰਹੇ ਨੇ ਜੀ ਡੇ ਬਾਈ ਡੇ। ਉਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਇਹ ਆ ਕਿ ਜਿਵੇਂ ਡਿਊਰਿੰਗ ਇਲੈਕਸ਼ਨ ਬੜਾ ਪ੍ਰਚਾਰਿਆ ਗਿਆ ਸੀਗਾ ਇਹ ਕਿ ਕਿਸਾਨਾਂ ਦੇ ਕਰਜ਼ੇ ਜਿਹੜੇ ਨੇ ਉਹ ਆਉਂਦਿਆਂ ਸਾਰ ਉਹਦੇ ਉੱਤੇ ਲੀਕ ਫੇਰ ਦਿੱਤੀ ਜਾਊਗੀ, ਉਹ ਮੁਆਫ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਹੋਇਆ ਨਹੀਂ। ਔਰ ਜਿਵੇਂ ਅੱਗੇ ਤੋਂ ਅੱਗੇ ਖਬਰਾਂ ਆ ਰਹੀਆਂ ਨੇ ਪਹੁੰਚਦੀਆਂ ਤਾਂ ਕਿਸਾਨਾਂ ਤੱਕ ਵੀ ਨੇ ਨਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਹੀ ਕੁਛ ਨਹੀਂ ਹੈਗਾ, ਤੇ ਇਹਦੀ ਆਸ ਬਹੁਤ ਘੱਟ ਹੈ ਕਿ ਕਿਸੇ ਕਿਸਮ ਦਾ ਕੋਈ ਕਰਜ਼ਾ ਮੁਆਫੀ ਜਿਹੜੀ ਹੈ ਜੀ ਉਹ ਕਿਸਾਨਾਂ ਦੀ ਹੋਊਗੀ, ਜਿਹਦੇ ਕਰਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਤੁਸੀਂ ਕਹਿ ਲਓ ਕਿ ਖੁਦਕੁਸ਼ੀਆਂ ਦੇ ਵਿੱਚ ਇੱਕਦਮ ਜਿਹੜਾ ਜੀ ਉਹ ਵਾਧਾ ਹੋਇਆ। ਔਰ ਇਹਨਾਂ ਖੁਦਕੁਸ਼ੀਆਂ ਦੇ ਵਿੱਚ ਨਿਰੰਤਰ ਜਿਹੜਾ ਜੀ ਮਾਲਵੇ ਖੇਤਰ ਦੇ ਵਿੱਚ ਇੱਕ ਵਾਰੀ ਫੇਰ ਕਿਸਾਨ ਜਿਹੜੇ ਨੇ ਜੀ ਉਹ ਹਰ ਰੋਜ਼ ਹੀ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਰਹੇ ਨੇ। ਜਿਹੜਾ ਇੱਥੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਪਿੰਡ ਮਲਕਪੁਰ ਖਿਆਲਾ ਪੈਂਦਾ, ਇੱਥੇ ਇੱਕ ਕਿਸਾਨ ਨੇ ਰੇਲ ਗੱਡੀ ਦੇ ਮੂਹਰੇ ਛਾਲ ਮਾਰ ਕੇ ਖੁਦਕੁਸ਼ੀ ਜਿਹੜੀ ਕਰ ਲਈ। ਉਹਨੇ ਖੁਦਕੁਸ਼ੀ ਨੋਟ ਵੀ ਜਿਹੜਾ ਜੀ ਉਹ ਛੱਡਿਆ। ਪੁਲਿਸ ਇਸ ਖੁਦਕੁਸ਼ੀ ਨੋਟ ਨੂੰ ਅਜੇ ਜਿਹੜਾ ਜੀ ਉਹ ਗੁਪਤ ਰੱਖ ਕੇ ਕਾਰਵਾਈ ਕਰ ਰਹੀ ਹੈ। ਇਹ ਤੋਂ ਪਹਿਲਾਂ ਇਸ ਕਿਸਾਨ ਦੇ ਪੁੱਤ ਨੇ ਸਾਲ 2008 ਤੇ ਭਾਣਜੇ ਨੇ 2006 ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਰੇਲ ਗੱਡੀ ਦੇ ਥੱਲੇ ਆ ਕੇ ਖੁਦਕੁਸ਼ੀ ਜਿਹੜੀ ਉਹ ਕੀਤੀ ਸੀਗੀ। ਔਰ ਇਹ ਕਿਹਾ ਗਿਆ ਜੀ ਕਿ ਕਿਸਾਨ ਬਖਸ਼ੀਸ਼ ਸਿੰਘ ਉਰਫ ਬਗੀਚਾ ਸਿੰਘ ਜਿਹੜਾ ਸੀਗਾ ਜੀ, ਉਹਨੇ ਚਕੇਰੀਆਂ ਰੋਡ ਦੇ ਉੱਤੇ ਪੈਸੰਜਰ ਗੱਡੀ ਦੇ ਹੇਠਾਂ ਆ ਕੇ ਖੁਦਕੁਸ਼ੀ ਕੀਤੀ ਆ। ਉਹਦੇ ਸਿਰ 3 ਲੱਖ ਰੁਪਏ ਦਾ ਬੈਂਕ ਦਾ ਕਰਜ਼ਾ ਤੇ 2 ਲੱਖ ਰੁਪਏ ਦੀਆਂ ਹੋਰ ਦੇਣਦਾਰੀਆਂ ਸੀਗੀਆਂ। ਔਰ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੀ ਇੱਕ ਪਿੰਡ ਪੈਂਦਾ ਜਿਹੜਾ ਕਿ ਇਸ ਵੇਲੇ ਖੁਦਕੁਸ਼ੀਆਂ ਦੀ ਖੇਤੀ ਕਰਕੇ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਇਹ ਪਿੰਡ ਹੈ ਜੀ ਰੰਗੜਿਆਲ। ਇੱਥੋਂ ਦਾ ਰਹਿਣ ਵਾਲਾ ਇੱਕ ਜਿਹੜਾ ਜੀ ਜ਼ਿਮੀਂਦਾਰ ਜਿਹੜਾ ਕਿ ਲੋਕਾਂ ਨੂੰ ਜਿਹੜਾ ਉਹ ਸਮਝਾਉਂਦਾ ਸੀਗਾ ਥਾਂ ਥਾਂ ਦੇ ਉੱਤੇ ਜਾ ਕੇ ਖੁਦਕੁਸ਼ੀ ਜਿਹੜੀ ਆ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ, ਪਰ ਉਹ ਆਪ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਦਾ ਹੋਇਆ ਜਿਹੜਾ ਜੀ ਉਹ ਹੱਥ ਖੜੇ ਕਰ ਗਿਆ ਤੇ ਉਹ ਖੁਦਕੁਸ਼ੀ ਜਿਹੜੀ ਉਹ ਕਰ ਗਿਆ। ਹੰਸਾ ਸਿੰਘ ਜਿਹੜਾ ਸੀਗਾ ਜੀ ਉਹ ਹਿੰਮਤ ਹਾਰ ਗਿਆ ਔਰ ਉਹਨੇ ਜਿਹੜੀ ਸੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੋ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਰੁਕਣ ਦਾ ਥੰਮਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ। ਇਹ ਨਰਮਾ ਬੈਲਟ ਜਿਹੜੀ ਕਾਟਨ ਬੈਲਟ ਹੈ ਜੀ ਇਹਦੇ ਵਿੱਚ ਹੀ ਜ਼ਿਆਦਾ ਨਿਰੰਤਰ ਖੁਦਕੁਸ਼ੀਆਂ ਹੋ ਰਹੀਆਂ ਨੇ। ਪਿਛਲੇ 2 ਮਹੀਨੇ ਜਿਹੜਾ ਜੀ ਥੋੜੀ ਜਿਹੀ ਠੱਲ ਪਈ ਰਹੀ ਆ, ਬੇਸ਼ੱਕ ਰੁਕੀਆਂ ਨਹੀਂ ਸੀਗੀਆਂ ਉਦੋਂ, ਪਰ ਇੱਕ ਵਾਰੀ ਫੇਰ ਇਹਦੇ ਵਿੱਚ ਜਿਹੜੀ ਹੈ ਜੀ ਬਹੁਤ ਵੱਡਾ ਵਾਧਾ ਹੋ ਰਿਹਾ। ਬਿਲਕੁਲ ਜੀ, ਸ਼ਾਇਦ ਉਹਨਾਂ ਨੂੰ ਆਸ ਹੋ ਗਈ ਸੀ ਕਿ ਸਾਡਾ ਜਿਹੜਾ ਕਰਜ਼ਾ ਉਹ ਇਸੇ ਤਰ੍ਹਾਂ ਮਾਫ ਹੋ ਜਾਣਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਲੋਕਾਂ ਦੀ ਜਿਹੜੇ ਪਾਸ਼ ਦੀ ਹਾਜ਼ਰੀ ਭਰਦੇ ਸੀਗੇ, ਹੁਣ ਉਹ ਦਾਸ ਦੀਆਂ ਬਰੂਹਾਂ ਤੇ ਜੀ ਬਾਦਲਾਂ ਦੇ ਮੋਹ ਦੇ ਵਿੱਚ ਡੁੱਬੇ ਹੋਏ ਜਿਹੜੇ ਅਫਸਰ ਨੇ ਉਹਨਾਂ ਤੋਂ ਕਾਂਗਰਸੀ ਨੇਤਾ ਕਾਫੀ ਔਖੇ ਜਿਹੜੇ ਜੀ ਉਹ ਦੱਸੀਦੇ ਨੇ। ਹਲਕਾ ਲੰਬੀ ਦੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਖੁੱਡੇ ਲਾਈਨ ਲਾ ਦਿੱਤੇ ਗਏ ਕਾਂਗਰਸੀ ਸੀਗੇ ਜੀ, ਉਹ ਅਕਾਲੀ ਚੜ੍ਹਤ ਤੋਂ ਅਜੇ ਵੀ ਉਹ ਪਰੇਸ਼ਾਨ ਦੱਸੀਦੇ ਨੇ। ਕਾਂਗਰਸੀ ਨੇਤਾ ਇਹ ਕਹਿ ਰਿਹਾ ਕਿ ਜ਼ਿਲ੍ਹਾ ਮੁਕਤਸਰ ਤੋਂ ਪੁਰਾਣੇ ਅਫਸਰ ਬਦਲੇ ਜਾਣ ਜਿਨ੍ਹਾਂ ਦਾ ਬਾਦਲ ਮੋਹ ਖਹਿੜਾ ਨਹੀਂ ਛੱਡ ਰਿਹਾ ਜੀ। ਹਲਕਾ ਲੰਬੀ ਦੇ ਅਕਾਲੀ ਦਲ ਦੇ ਨਾਲ ਜੁੜੇ ਲੋਕਾਂ ਨੇ ਹੁਣ ਸਾਬਕਾ MP ਗੁਰਦਾਸ ਸਿੰਘ ਬਾਦਲ ਜਿਹੜਾ ਕਿ ਦਾਸ ਹੈ ਉਹਨਾਂ ਦਾ ਭਰਾ, ਉਹਦੇ ਕੋਲੇ ਹਾਜ਼ਰੀ ਜਿਹੜੀ ਹੈ ਜੀ ਉਹ ਭਰਨੀ ਸ਼ੁਰੂ ਕੀਤੀ ਹੈ। ਜਿਹੜੇ ਅਕਾਲੀ ਆਗੂ ਪਹਿਲਾਂ ਪਾਸ਼ ਦੇ ਨੇੜੇ ਤੇੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਆਲੇ ਦੁਆਲੇ ਘੁੰਮਦੇ ਸੀ, ਉਹਨਾਂ ਦੇ ਵਿੱਚੋਂ ਬਹੁਤੇ ਹੁਣ ਦਾਸ ਦੇ ਘਰੇ ਗੇੜੇ ਮਾਰਨ ਲੱਗੇ ਨੇ। ਹਲਕਾ ਲੰਬੀ ਦਾ ਜਿਹੜਾ ਇੱਕ ਕਾਂਗਰਸੀ ਨੇਤਾ ਜੀ ਉਹ ਕਹਿੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਕਾਂਗਰਸੀ ਵਰਕਰਾਂ ਦੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਅਫਸਰਾਂ ਤੱਕ ਪਹੁੰਚ ਕੀਤੀ ਤਾਂ ਅਫਸਰਾਂ ਨੇ ਕਿਹਾ ਕਿ ਉਹਨਾਂ ਨੂੰ ਕਾਂਗਰਸੀ ਵਰਕਰਾਂ ਦੇ ਉਲਟ ਪਿੰਡ ਬਾਦਲੋਂ ਫੋਨ ਆਇਆ ਔਰ ਉਹ ਤਾਂ ਉਸ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਚੱਲਣਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਥੇ ਚੋਣ ਲੜਨ ਗਏ ਸਨ ਲੰਬੀ ਤੋਂ, ਤਾਂ ਉਦੋਂ ਕੁਝ ਫਲੈਕਸਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ ਜਿਹਦੇ ਉੱਤੇ ਲਿਖਿਆ ਹੋਇਆ ਸੀ ਸਮਾਂ ਆਉਣ ਤੇ ਹਿਸਾਬ ਲਵਾਂਗੇ। ਇਹ ਕਾਂਗਰਸੀਆਂ ਦੀਆਂ ਫਲੈਕਸਾਂ ਸੀਗੀਆਂ।
ਹੁਣ ਕਾਂਗਰਸੀ ਆਗੂਆਂ ਨੇ ਜਿਹੜੇ ਅਫਸਰ ਨੇ ਉਹਨਾਂ ਦੀ ਰੌਂ ਨਾ ਬਦਲਦਿਆਂ ਵੇਖ ਕੇ ਇਹ ਫਲੈਕਸਾਂ ਲਾ ਕੇ ਲੁਕੋ ਲਈਆਂ ਨੇ ਤਾਂ ਕਿ ਉਹਨਾਂ ਦੇ ਉੱਤੇ ਕਿਤੇ ਕਾਰਵਾਈ ਜਿਹੜੀ ਆ ਜੀ ਉਹ ਨਾ ਹੁੰਦੀ ਹੋਵੇ। ਜ਼ਿਲ੍ਹਾ ਮੁਕਤਸਰ ਦੇ ਵਿੱਚ ਜਿਹੜੇ ਅਫਸਰ ਲਾਏ ਗਏ ਨੇ ਉਹਨਾਂ ਦਾ ਬਾਦਲ ਪ੍ਰਤੀ ਮੋਹ ਅਜੇ ਵੀ ਜਿਹੜਾ ਜੀ ਉਹ ਬਣਿਆ ਹੋਇਆ, ਜਿਹਦੇ ਕਰਕੇ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਪੁਰਾਣੇ ਅਫਸਰਾਂ ਕਰਕੇ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ ਜੀ, ਜਿਹਦੇ ਕਰਕੇ ਪੁਰਾਣੇ ਅਫਸਰਾਂ ਦੇ ਜ਼ਿਲ੍ਹਾ ਮੁਕਤਸਰ ਤੋਂ ਤਬਾਦਲੇ ਕਰਾਉਣ ਦੇ ਵਾਸਤੇ ਉਹ ਬਾਰ-ਬਾਰ ਗੇੜੇ ਜਿਹੜੇ ਆ ਉਹ ਕੱਢ ਰਹੇ ਆ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ 2 ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਆ ਜੀ ਇਹ ਗੱਲ ਮੰਨ ਲਈ ਹੈ ਕਿ ਕਾਂਗਰਸੀਆਂ ਦੇ ਕਹੇ ਦੇ ਉੱਤੇ ਤਬਾਦਲੇ ਜਿਹੜੇ ਨੇ ਪੁਲਿਸ ਅਫਸਰਾਂ ਦੇ ਕੀਤੇ ਜਾਣ। ਜਦੋਂ ਤੱਕ ਨਹੀਂ ਹੁੰਦੇ ਉਦੋਂ ਤੱਕ ਜਿਹੜੇ ਆ ਜੀ ਇਹ ਕਾਂਗਰਸੀ ਆਗੂ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਨਹੀਂ ਗਾ ਕਿ ਸਰਕਾਰ ਜਿਹੜੀ ਆ ਜੀ ਉਹ ਬਦਲੀ ਆ। ਹਾਲਾਂਕਿ ਕਾਂਗਰਸੀ ਇਸ ਗੱਲੋਂ ਵੀ ਔਖੇ ਨੇ ਕਿ ਜਿਹੜੇ ਅਕਾਲੀ ਪਹਿਲਾਂ ਪਾਸ਼ ਦੇ ਆਲੇ ਦੁਆਲੇ ਘੁੰਮਦੇ ਰਹੇ ਉਹੀ ਹੁਣ ਆ ਕੇ ਜਿਹੜਾ ਜੀ ਦਾਸ ਦੇ ਆਲੇ ਦੁਆਲੇ ਘੁੰਮਣ ਲੱਗੇ ਨੇ ਤੇ ਜਿਹੜੇ ਕਾਂਗਰਸੀ ਵਰਕਰ ਸੀ ਉਹ ਪਹਿਲਾਂ ਵੀ ਪਰਚੇ ਸਹਿੰਦੇ ਰਹੇ ਤੇ ਸੁਣਵਾਈ ਉਹਨਾਂ ਦੀ ਅੱਜ ਵੀ ਇਸ ਹਲਕੇ ਦੇ ਵਿੱਚ ਨਹੀਂ ਹੋ ਰਹੀ। ਬਿਲਕੁਲ ਜੀ, ਬਾਦਲਾਂ ਦੇ ਦੁਆਲੇ ਗੇੜੇ ਆ ਦਾ ਮਤਲਬ ਉਹਨਾਂ ਲੋਕਾਂ ਦੇ। ਤਾਂ ਅੱਗੇ ਆਪਾਂ ਗੱਲ ਕਰਦੇ ਨਵੀਂ ਸਰਕਾਰ ਦੀ। ਕੁਛ ਕੁ ਮਾਮਲੇ ਇਸ ਤਰ੍ਹਾਂ ਰੱਖੇ ਹੋਏ ਆ, SYL ਨਹਿਰ ਦਾ ਮੁੱਦਾ, ਕਸ਼ਮੀਰ ਦਾ ਤੇ ਚੰਡੀਗੜ੍ਹ ਦਾ ਆ, ਜਿਨ੍ਹਾਂ ਨੂੰ ਜਦੋਂ ਵੀ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਕੱਢ ਕੇ ਵਰਤ ਲੈਂਦੇ ਆ। ਪਰ ਹੁਣ ਜਿਹੜੀ ਨਵੀਂ ਬਣੀ ਸਰਕਾਰ ਆ ਇਹ ਵੀ ਚੰਡੀਗੜ੍ਹ ਤੋਂ ਆਪਣਾ ਪ੍ਰਭਾਵ ਹਟਾਉਣ ਦੇ ਰੌਂ ਵਿੱਚ ਆ। ਪ੍ਰਭਾਵ ਤਾਂ ਤਕਰੀਬਨ ਪਿਛਲੀ ਸਰਕਾਰ ਨੇ ਜਿਹੜਾ ਸੀਗਾ ਜੀ ਉਹ ਖਤਮ ਕਰ ਦਿੱਤਾ ਆਲਮੋਸਟ। ਥੋੜਾ ਬਹੁਤਾ ਜਿਹੜਾ ਉਹ ਰਹਿ ਗਿਆ। ਇੱਕ ਤਾਂ ਜਿਹੜੀ ਵੱਡੀ ਚੀਜ਼ ਪਈ ਹੈ ਉਹ ਹੈ ਪੰਜਾਬ ਯੂਨੀਵਰਸਿਟੀ। ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਹਦਾ ਚਰਚਾ ਹੋਇਆ ਔਰ ਪੰਜਾਬ ਸਰਕਾਰ ਨੇ ਹੱਥ ਹੀ ਤਕਰੀਬਨ ਖੜੇ ਕਰਤੇ ਆ। ਹਰਿਆਣਾ ਹਾਲਾਂਕਿ ਕਹਿੰਦਾ ਕਿ ਉਹ ਗ੍ਰਾਂਟ ਦੇਣ ਦੇ ਵਾਸਤੇ ਤਿਆਰ ਹੈ, ਜਦੋਂ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਰਿਆਣੇ ਦਾ ਕੋਈ ਵੀ ਕਾਲਜ ਇਹਦੇ ਨਾਲ ਅਫੀਲੀਏਟਡ ਨਹੀਂ ਹੈਗਾ। ਕਾਲਜਸ ਜਿਹੜੇ ਨੇ ਜੀ ਉਹ ਪੰਜਾਬ ਦੇ ਅਫੀਲੀਏਟਡ ਨੇ ਇਹਦੇ। ਸੋ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਵੱਲ ਨੂੰ ਜਿਹੜੇ ਜੀ ਇਹ ਪੋਲੀਟੀਸ਼ੀਅਨ ਤੁਰੇ ਹੋਏ ਨੇ। ਇਹਦੇ ਨਾਲ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਪੰਜਾਬ ਦਾ ਹੱਕ ਹਕੂਕ ਜਿਹੜਾ ਜੀ ਉਹ ਖਤਮ ਹੋ ਜਾਣਾ ਚੰਡੀਗੜ੍ਹ ਤੋਂ। ਉਹ ਤਾਂ ਖੈਰ ਆਉਣ ਵਾਲੇ ਦਿਨਾਂ ਦੀਆਂ ਗੱਲਾਂ ਨਹੀਂ, ਦੇਖਦੇ ਹਾਂ। ਔਰ ਪੰਜਾਬ ਸਰਕਾਰ ਦੇ ਵੱਲੋਂ 30 ਜੂਨ ਤੋਂ ਬਾਅਦ ਪ੍ਰਾਈਵੇਟ ਬਿਲਡਿੰਗਾਂ ਦੇ ਵਿੱਚ ਚੱਲਦੇ ਸਰਕਾਰੀ ਦਫ਼ਤਰਾਂ ਦੇ ਕਿਰਾਏ ਦੇਣ ਤੋਂ ਨਾ ਕਰਨ ਕਰਕੇ ਇਹਨਾਂ ਬਿਲਡਿੰਗਾਂ ਦੇ ਵਿੱਚ ਚੱਲ ਰਹੇ ਦਫ਼ਤਰਾਂ ਦੇ ਅਧਿਕਾਰੀਆਂ ਦੇ ਵਿੱਚ ਹਲਚਲ ਜਿਹੜੀ ਹੈ ਜੀ ਉਹ ਮਚੀ ਹੋਈ ਆ। ਸਰਕਾਰ ਦੇ ਇਸ ਫੈਸਲੇ ਦੇ ਨਾਲ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਹੋਣ ਦਾ ਦਾਅਵਾ ਪੇਤਲਾ ਪੈਣ ਦੇ ਅਸਾਰ ਬਣ ਗਿਆ, ਕਿਉਂਕਿ ਇਹਦੇ ਤਹਿਤ ਵੱਡੀ ਗਿਣਤੀ ਪੰਜਾਬ ਦੇ ਦਫ਼ਤਰ ਚੰਡੀਗੜ੍ਹ ਤੋਂ ਬਾਹਰ ਮੁਹਾਲੀ ਵਗੈਰਾ ਜਾਣ ਦੀ ਸੰਭਾਵਨਾ ਬਣ ਗਈ ਆ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਿੱਖਿਆ ਵਿਭਾਗ ਦੇ 75% ਦਫ਼ਤਰਾਂ ਸਣੇ ਪੰਚਾਇਤ ਵਿਭਾਗ, ਪਸ਼ੂ ਪਾਲਣ ਵਿਭਾਗ, ਮੰਡੀ ਬੋਰਡ, ਜੰਗਲਾਤ ਵਿਭਾਗ, ਸਿੰਚਾਈ ਵਿਭਾਗ, ਇਹਦੇ ਕਈ ਦਫ਼ਤਰ ਮੁਹਾਲੀ ਜਾਣ ਕਰਕੇ ਚੰਡੀਗੜ੍ਹ ਦੇ ਵਿੱਚੋਂ ਪੰਜਾਬੀਆਂ ਦੀ ਹਾਜ਼ਰੀ ਘਟਦੀ ਜਾ ਰਹੀ ਹੈ। ਦਫ਼ਤਰ ਤਬਦੀਲ ਹੋਣ ਕਰਕੇ ਸੈਂਕੜੇ ਮੁਲਾਜ਼ਮਾਂ ਨੇ ਆਪਣੇ ਘਰ ਵੀ ਮੁਹਾਲੀ ਤਬਦੀਲ ਕਰ ਲਿਆ। ਚੰਡੀਗੜ੍ਹ ਦੀਆਂ ਮੁੱਖ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੱਲੋਂ ਪਹਿਲਾਂ ਹੀ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਥਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਈ ਰੱਖਣ ਦੇ ਸਟੈਂਡ ਕਰਕੇ ਪੰਜਾਬ ਦੀ ਰਾਜਧਾਨੀ ਪੰਜਾਬੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ ਜੀ। ਪੰਜਾਬ ਸਰਕਾਰ ਨੇ ਲੋਕਾਂ ਦੇ ਚੋਣਾਂ ਦੇ ਦੌਰਾਨ ਵਾਅਦਿਆਂ ਦੀ ਪੂਰਤੀ ਲਈ ਖਾਲੀ ਖਜ਼ਾਨੇ ਨੂੰ ਬੂੰਦ-ਬੂੰਦ ਨਾਲ ਭਰਨ ਦੀ ਚਲਾਈ ਮੁਹਿੰਮ ਤਹਿਤ ਪ੍ਰਾਈਵੇਟ ਇਮਾਰਤਾਂ ਦੇ ਵਿੱਚ ਚੱਲਦੇ ਵਿਭਾਗ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਕਲੀਅਰ ਕੱਟ ਕਹਿ ਦਿੱਤਾ ਕਿ 30 ਜੂਨ ਤੱਕ ਵੱਖ-ਵੱਖ ਵਿਭਾਗਾਂ ਦੇ ਬਣਾਏ ਭਵਨਾਂ ਜਾਂ ਸਰਕਾਰੀ ਇਮਾਰਤਾਂ ਦੇ ਵਿੱਚ ਚਲੇ ਜਾਓ। ਇਸ ਤੋਂ ਬਾਅਦ ਅਸੀਂ ਜਿਹੜਾ ਜੀ ਕਿਰਾਇਆ ਨਹੀਂ ਇਹਨਾਂ ਦਾ ਦੇਣਾ। ਇਹਦੇ ਨਾਲ ਜਿਹੜਾ ਜੀ ਠੀਕ ਹੈ ਖਜ਼ਾਨੇ ਦੇ ਉੱਤੇ ਤਾਂ ਜਿਹੜਾ ਬੋਝ ਆ ਉਹ ਨਿਰਸੰਦੇਹ ਥੋੜਾ ਘਟੂਗਾ, ਪਰ ਇਹਦਾ ਜਿਹੜਾ ਦੂਰ ਅਸੀਂ ਪ੍ਰਭਾਵ ਇਹ ਆ ਕਿ ਆਲਮੋਸਟ ਤੁਸੀਂ ਕਹਿ ਲਓ ਕਿ ਪੰਜਾਬ ਦੇ ਦਫ਼ਤਰ ਜਿਹੜੇ ਆ ਜੀ ਉਹ ਚੰਡੀਗੜ੍ਹ ਦੇ ਵਿੱਚੋਂ ਕੰਪਲੀਟਲੀ ਸਾਫ਼ ਹੋ ਜਾਣਗੇ। ਇਹਦਾ ਮਤਲਬ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਹੋਊਗੀ। ਕੁਛ ਇਸ ਤਰੀਕੇ ਦੇ ਨਾਲ ਹੀ ਤੁਸੀਂ ਕਹਿ ਸਕਦੇ ਹੋ। ਕੱਲ ਨੂੰ ਦੇਖੋ ਜਦੋਂ ਦਾਅਵਾ ਤੁਸੀਂ ਕਰਨਾ ਜਿਹਦੇ ਉੱਤੇ ਕਿ ਤੁਹਾਡਾ ਕੀ ਆ ਉੱਥੇ ਚੰਡੀਗੜ੍ਹ ਦੇ ਵਿੱਚ, ਤੇ ਫਿਰ ਤੁਸੀਂ ਦਾਅਵਾ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਕਰੋਗੇ ਕਿ ਸਿਰਫ ਇੱਕ ਨਾਅਰਾ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਜਿਹੜਾ ਜੀ ਉਹ ਬਣਿਆ ਸੀਗਾ। ਪਰ ਇਹ ਆ ਨਾ ਜੀ ਜਿਹੜੇ ਸਿਆਸਤਦਾਨ ਨੇ ਨਾ ਉਹਨਾਂ ਦਾ ਕੋਈ ਪਿੰਡ ਉਜੜਿਆ ਨਾ ਉਹਨਾਂ ਦਾ ਕੋਈ ਨੇੜਲਾ ਜਿਹੜਾ ਸੀਗਾ ਜੀ ਇਹਦੇ ਵਿੱਚ ਫਸਿਆ। ਇਸ ਕਰਕੇ ਉਹਨਾਂ ਨੂੰ ਇਹਦੇ ਨਾਲ ਕੁਛ ਨਹੀਂ। ਜਿਵੇਂ ਤੁਸੀਂ ਕਿਹਾ ਸਟਾਰਟਿੰਗ ਦੇ ਵਿੱਚ ਕਿ ਇਹ ਤਾਂ ਨਾਅਰੇ ਸੀਗੇ ਜਿਹੜੇ ਲੋਕਾਂ ਦੇ ਵਾਸਤੇ ਵਰਤ ਲਏ ਗਏ, ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ ਜਾਂ ਜਿਹੜੇ ਕਹਿੰਦੇ ਰਹੇ ਕਿ ਅਸੀਂ ਮੋਰਚੇ ਜਿਹੜੇ ਪੰਜਾਬ ਨੂੰ ਦਿੱਤੇ। ਸਭ ਤੋਂ ਵੱਧ ਜਿਹੜਾ
ਸੀਗਾ ਜੀ ਉਹ ਹੱਕ ਤਾਂ ਉਹਨਾਂ ਨੇ ਛੱਡਿਆ ਜੀ ਜਦੋਂ ਉਹ ਨਵਾਂ ਚੰਡੀਗੜ੍ਹ ਵਸਾਉਣ ਤੁਰ ਪਏ। ਜੀ ਬਿਲਕੁਲ, ਬੜੇ ਤਰੀਕੇ ਦੇ ਨਾਲ ਇਹ ਸਾਰਾ ਹੱਕ ਛੱਡਿਆ ਜਾ ਰਿਹਾ ਹੈ, ਕੋਈ ਨਾ ਕੋਈ ਸਕੀਮ ਆ। ਤੇ ਅੱਗੇ ਆਪਾਂ ਮਾਣਹਾਨੀ ਦੇ ਕੇਸ ਦੀ ਜੇ ਗੱਲ ਕਰੀਏ, ਜੇਤਲੀ ਤੇ ਜੇਠ ਮਲਾਨੀ ਦੇ ਵਿੱਚ ਤਿੱਖੀ ਬਹਿਸ। ਜੀ ਦਿੱਲੀ ਹਾਈ ਕੋਰਟ ਦੇ ਵਿੱਚ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦੇ ਕੇਸ ਦੇ ਵਿੱਚ ਸੁਣਵਾਈ ਦੇ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਤੇ ਸੀਨੀਅਰ ਵਕੀਲ ਰਾਮ ਜੇਠ ਮਲਾਨੀ ਦੇ ਵਿਚਕਾਰ ਤਿੱਖੀ ਬਹਿਸ ਜਿਹੜੀ ਉਹ ਹੋਈ। ਅਰੁਣ ਜੇਤਲੀ ਹੋਰਾਂ ਦਾ ਬਿਆਨ ਜਿਹੜਾ ਦਰਜ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹਨਾਂ ਨੇ ਜੇਠ ਮਲਾਨੀ ਵੱਲੋਂ ਉਹਨਾਂ ਖਿਲਾਫ ਆਖੇ ਗਏ ਇੱਕ ਸ਼ਬਦ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਕੀਤਾ। ਜਿਹੜੇ ਜੇਤਲੀ ਨੇ ਰਾਮ ਜੇਠ ਮਲਾਨੀ ਨੂੰ ਪੁੱਛਿਆ ਕਿ ਕੀ ਇਸ ਸ਼ਬਦ ਦੀ ਵਰਤੋਂ ਕੇਜਰੀਵਾਲ ਦੀਆਂ ਹਦਾਇਤਾਂ ਦੇ ਮੁਤਾਬਕ ਕਰ ਰਹੇ ਆ। ਉਹਨਾਂ ਕਿਹਾ ਜੇ ਏਦਾਂ ਹੈ ਤਾਂ ਉਹ ਕੇਜਰੀਵਾਲ ਖਿਲਾਫ ਲਾਏ ਗਏ ਦੋਸ਼ਾਂ ਦੇ ਵਿੱਚ ਵਾਧਾ ਕਰ ਦੇਣਗੇ ਕਿਉਂਕਿ ਨਿੱਜੀ ਦੁਸ਼ਮਣੀ ਦੀ ਕੋਈ ਹੱਦ ਜਿਹੜੀ ਹੈ ਜੀ ਉਹ ਹੁੰਦੀ ਹੈ। ਜੇਤਲੀ ਦੇ ਵਕੀਲਾਂ ਨੇ ਕਿਹਾ ਕਿ ਅਜਿਹੇ ਸਵਾਲ ਪੁੱਛਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਕੇਸ ਅਰੁਣ ਜੇਤਲੀ ਬਨਾਮ ਅਰਵਿੰਦ ਕੇਜਰੀਵਾਲ ਹੈ, ਨਾ ਕਿ ਰਾਮ ਜੇਠ ਮਲਾਨੀ ਬਨਾਮ ਅਰੁਣ ਜੇਤਲੀ। ਔਰ ਇਹਦੇ ਤੇ ਜੇਠ ਮਲਾਨੀ ਨੇ ਇਹ ਕਿਹਾ ਕਿ ਉਹਨਾਂ ਨੂੰ ਇਸ ਸ਼ਬਦ ਦੀ ਵਰਤੋਂ ਕੇਜਰੀਵਾਲ ਦੀ ਹਦਾਇਤ ਤੇ ਕੀਤੀ ਗਈ ਸੀ, ਜਦੋਂ ਕਿ ਸੁਣਵਾਈ ਦੀ ਸ਼ੁਰੂਆਤ 'ਚ ਕੇਜਰੀਵਾਲ ਦੇ ਵਕੀਲ ਅਨੁਪਮ ਸ੍ਰੀਵਾਸਤਵ ਨੇ ਕਿਹਾ ਸੀਗਾ ਕਿ ਇਸ ਸ਼ਬਦ ਦੀ ਵਰਤੋਂ ਬਾਰੇ ਉਹਨਾਂ ਨੂੰ ਕੋਈ ਹਦਾਇਤ ਨਹੀਂ ਹੈ। ਜੇਠ ਮਲਾਨੀ ਤੇ ਜੇਤਲੀ ਦੇ ਵਿਚਕਾਰ ਤਿੱਖੀ ਬਹਿਸ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਜੇਠ ਮਲਾਨੀ ਨੇ ਇਹ ਦੋਸ਼ ਲਾਉਂਦਿਆਂ ਸਵਾਲ ਪੁੱਛਿਆ ਕਿ DDCA ਦੇ ਵਿੱਚ ਬੇਨਿਯਮੀਆਂ ਦੇ ਖਿਲਾਫ ਉਹਨਾਂ ਦਾ ਲੇਖ ਵਿੱਤ ਮੰਤਰੀ ਹੋਣ ਦੀ ਹੈਸੀਅਤ ਵਜੋਂ ਹਫ਼ਤਾਵਾਰੀ ਮੈਗਜ਼ੀਨ ਦੇ ਵਿੱਚ ਨਹੀਂ ਛਪ ਸਕਦਾ। ਇਸ ਸਵਾਲ ਨੂੰ ਸੰਯੁਕਤ ਸਕੱਤਰ ਦੇ ਵੱਲੋਂ ਆਗਿਆ ਨਹੀਂ ਦਿੱਤੀ ਗਈ ਸੀ। ਇਹਦੇ ਉੱਤੇ ਜਿਹੜਾ ਜੀ ਉਹ ਅਰੁਣ ਜੇਤਲੀ ਹੁਣੀ ਭੜਕੇ। ਸੁਣਵਾਈ ਜਿਹੜੀ ਹੈ ਜੀ ਅੱਗੋਂ ਵੀ ਅਜੇ ਜਾਰੀ ਰਹੂਗੀ ਤੇ ਇਸੇ ਤਰ੍ਹਾਂ ਦੀਆਂ ਤਿੱਖੀਆਂ ਬਹਿਸਾਂ ਦੀ ਉਮੀਦ ਜਿਹੜੀ ਹੈ ਜੀ ਉਹ ਅੱਗੇ ਵੀ ਹੈਗੀ ਹੈ। ਬਿਲਕੁਲ ਜੀ, ਹਾਰੇ ਹੋਏ ਲੋਕਾਂ ਦਾ ਜਿਹੜਾ ਮਾਣਹਾਨੀ ਆ ਬਹੁਤ ਜ਼ਿਆਦਾ ਹੁੰਦਾ। ਅਖੀਰ ਵਿੱਚ ਆਜਨਾਮਾ ਕਿ ਟੀਮ ਇੱਕ ਪਈ ਲਾਲੂ ਦੇ ਮਗਰ ਲੱਗੀ, ਛਾਪੇ ਥਾਂ ਥਾਈਂ ਰਹੀ ਉਹ ਮਾਰ ਬੇਲੀ। ਟੀਮ ਇੱਕ ਪਈ ਲਾਲੂ ਦੇ ਮਗਰ ਲੱਗੀ, ਛਾਪੇ ਥਾਂ ਥਾਈਂ ਰਹੀ ਉਹ ਮਾਰ ਬੇਲੀ। ਮਗਰ ਲਾਈ ਚਿਦੰਬਰਮ ਦੇ ਟੀਮ ਦੂਜੀ, ਪਿੱਛੋਂ ਦਿੱਲੀੋਂ ਖੜਕ ਰਹੀ ਤਾਰ ਬੇਲੀ। ਪਹਿਲੀ ਭਾਲੇ ਪਲਾਟਾਂ ਜਾਂ ਕੋਠੀਆਂ ਨੂੰ ਨੁਕਰੇ ਲਾਏ ਨੇ ਲਾਲੂ ਦੇ ਯਾਰ ਬੇਲੀ। ਦੂਜੀ ਟੈਕਸ ਦੇ ਫੋੜ ਰਹੀ ਖਾਤਿਆਂ ਨੂੰ, ਘਿਰਦਾ ਦਿਸਦਾ ਸਾਰਾ ਪਰਿਵਾਰ ਬੇਲੀ। ਲੀਡਰ ਖੁਸ਼ ਨੇ ਹੋਏ ਬਈ ਭਾਜਪਾ ਦੇ, ਮੁਸ਼ਕਲ ਵੇਖ ਸ਼ਰੀਕਾਂ ਦੀ ਹੋਈ ਬੇਲੀ। ਲੀਡਰ ਖੁਸ਼ ਨੇ ਹੋਏ ਬਈ ਭਾਜਪਾ ਦੇ, ਮੁਸ਼ਕਲ ਵੇਖ ਸ਼ਰੀਕਾਂ ਦੀ ਹੋਈ ਬੇਲੀ। ਮਿਹਣੇ ਮਾਰਦਾ ਹਾਲੇ ਵੀ ਪਿਆ ਲਾਲੂ, ਲੱਥੀ ਚੜੀ ਨਹੀਂ ਜਾਪਦੀ ਕੋਈ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਲ ਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।